दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਅਗਲਾ ਇਸ਼ੂ ਤੁਸੀਂ ਕਿਹੜਾ ਸਾਂਝਾ ਕਰਨ ਜਾ ਰਹੇ ਹੋ? ਦੇਖੋ ਅੱਜ ਕੱਲ ਹੁਣ ਮੋਦੀ ਪਹਿਲਾਂ ਤਾਂ ਇਹ ਜਦੋਂ ਆਇਲ ਪ੍ਰਾਈਸਿਸ ਦੁਨੀਆ 'ਚ ਡਿੱਗੀਆਂ ਉਹਨੇ ਕਿਹਾ ਜੀ ਦੇਖੋ ਮੈਂ ਕਿੰਨਾ ਲੱਕੀ ਹਾਂ, ਫਿਰ ਕੋਈ ਹੋਰ ਹੋਇਆ ਜੀ ਮੈਂ ਲੱਕੀ ਹਾਂ। ਪਰ ਹੁਣ ਲੱਗਦਾ ਵੀ ਜਿਉਂ ਹੀ ਉਹਨੇ ਸਾਲ ਪੂਰਾ ਕੀਤਾ ਤੇ ਇਹ ਕੀ ਕਹਿੰਦਾ ਹੁੰਦਾ ਨੇ ਇਹਨਾਂ ਦੇ ਨਜੂਮੀਏ 67 ਜੀ, ਇਹ ਤੇ 67 ਬਹਿ ਗਈ ਲੱਗਦੀ ਹੈ ਕਿਉਂਕਿ ਦੋ ਇਸ਼ੂ ਇੱਕ ਹਫ਼ਤੇ ਦੇ ਵਿੱਚ, ਕਿਉਂਕਿ ਉਹਨਾਂ ਤਾਂ ਬੜੇ ਫੈਨਫੇਅਰ ਦੇ ਨਾਲ ਯੋਗਾ ਡੇ ਰੱਖਿਆ ਸੀ, ਪੁੱਠਾ ਲਟਕਣਾ, ਬੈਨ ਕੀ ਮੂਨ UN ਸੈਕਟਰੀ ਜਨਰਲ ਨੂੰ ਵੀ ਦਿੱਲੀ 'ਚ ਸੱਦਿਆ ਹੋਇਆ ਸੀ, ਇਹ ਵੀ ਪ੍ਰੋਪੇਗੇਟ ਕੀਤਾ ਕਿ ਜੀ ਅਮਿਤ ਸ਼ਾਹ ਨੂੰ ਇੱਕ ਮੁਸਲਮਾਨ ਯੋਗਾ ਸਿਖਾਏਗਾ। ਪਰ ਇਸ ਸਾਰੇ 'ਚ ਉਹ ਕੀ ਕਹਿੰਦੇ ਹੁੰਦੇ ਨੇ ਵੀ ਨਾਤੀ ਧੋਤੀ ਰਹਿ ਗਈ, ਨੱਕ ਤੇ ਬਹਿ ਗਈ ਸੀ, ਮੂੰਹ ਤੇ ਬੈਠੇ ਫਿਰਦੇ ਉਹ ਬੰਦਾ ਉਠਾ ਲੈਂਦਾ ਨਾ ਜੀ। ਇਹਨਾਂ ਦਾ ਹਾਲ ਹੁਣ ਇਹ ਹੋਇਆ ਲੱਗਦਾ ਕਿ ਵੀ ਦੋ ਘਟਨਾਵਾਂ, ਪਹਿਲਾਂ ਤਾਂ ਮੋਦੀ ਨੂੰ ਮੋਦੀ ਚੰਬੜ ਗਿਆ, ਲਲਿਤ ਮੋਦੀ ਜੀ, ਕਿ ਵੀ ਕਿਸ ਤਰੀਕੇ ਨਾਲ ਉਹ 5 ਸਾਲ ਪਹਿਲਾਂ ਦੌੜਿਆ 700 ਕਰੋੜ ਦਾ ਸਕੈਂਡਲ ਕ੍ਰਿਕਟ ਲੀਗ ਦਾ, ਉੱਥੇ ਜਾ ਕੇ ਬੈਠਾ ਉਹਨੇ ਸੁਸ਼ਮਾ ਸਵਰਾਜ ਰਾਹੀਂ ਜਿਹੜੀ ਆ ਉਹ ਮਦਦ ਲਈ, ਡਾਕੂਮੈਂਟ ਵੀ ਲਿਆ, ਉਧਰੋਂ ਉਹਦਾ ਹਸਬੈਂਡ ਸੁਸ਼ਮਾ ਸਵਰਾਜ ਦਾ, ਉਹਦਾ ਵਕੀਲ, ਉਹਦੀ ਕੁੜੀ ਉਧਰ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਪਾਉਣ ਵਾਲੀ। ਚਲੋ ਲਲਿਤ ਮੋਦੀ ਤਾਂ ਮਾੜੀ ਮੋਟੀ ਜਾਨ ਜਿਹੜੀ ਹੈ ਸੁਸ਼ਮਾ ਸਵਰਾਜ ਦੀ, ਅਮਿਤ ਸ਼ਾਹ ਆ ਗਿਆ ਉਹਦੇ ਰੈਸਕਿਊ ਤੇ, ਦੂਜੇ ਆ ਗਏ, ਨਰਿੰਦਰ ਮੋਦੀ ਨੇ ਕਿਹਾ ਹੋਣਾ ਵੀ ਹਮਾਰਾ ਮੋਦੀ ਭਾਈ ਕਰੋ ਕੁਛ ਜੀ। ਤੇ ਉਹ ਜਿਹੜਾ ਲਲਿਤ ਮੋਦੀ ਹੈ ਉਹ ਵੀ ਕੋਈ ਜਿਹਨੂੰ ਕਹਿੰਦੇ ਨੇ ਕਿ ਵੀ ਪੂਰਾ ਅਸਤਰ ਹੈ, ਉਹਨੂੰ ਲੱਗਾ ਕਿ ਵੀ ਇਹ ਤਾਂ ਮੇਰੇ ਤੋਂ ਡਿਸਟੈਂਸ ਕਰਨ ਲੱਗੇ ਨੇ। ਉਹਨੇ ਉੱਥੇ ਇੱਕ ਆਪਣੇ ਵਕੀਲ ਰਾਹੀਂ ਡਾਕੂਮੈਂਟ ਜਾਰੀ ਕਰਵਾਤੇ ਜਿਹਦੇ 'ਚ ਰਾਜਸਥਾਨ ਦੀ ਜਿਹੜੀ ਚੀਫ ਮਿਨਿਸਟਰ ਵਸੁੰਧਰਾ ਰਾਜੇ ਸਿੰਧੀਆ ਹੈ ਜੀ, ਇੱਕ ਉਹਦੀ ਚਿੱਠੀ ਲਿਖੀ ਹੋਈ ਹੈ ਕਿ ਜੀ ਐਜ਼ ਏ ਵਿਟਨੈਸ, ਉਹਦੇ ਥੱਲੇ ਦਸਤਖਤ ਨਹੀਂ ਕੀਤੇ ਹੋਏ। ਹੁਣ ਵਸੁੰਧਰਾ ਰਾਜੇ ਸਿੰਧੀਆ ਦੇ ਨਾਲ ਇਹਨਾਂ ਦਾ ਲਲਿਤ ਮੋਦੀ ਦਾ 4 ਡੈਕੇਡ ਤੋਂ ਇਹਦਾ ਪਿਓ ਤੇ ਉਹਦਾ ਪਿਓ ਵੀ ਦੋਸਤ ਸੀ। ਉਹਦੇ ਸਿੰਧੀਆ ਦੇ ਵੇਲੇ ਹੀ ਉਹਨੇ ਜਾ ਕੇ ਜੈਪੁਰ 'ਚ ਵੱਡਾ ਇੱਕ ਹੋਟਲ ਐਮਪਾਇਰ ਬਣਾਇਆ, ਜਿਹੜਾ IPL ਲੀਗ ਤਾਂ ਉਹ ਪ੍ਰੈਜ਼ੀਡੈਂਟ ਵੀ ਬਣਿਆ, ਉਹ ਵੀ ਰਾਜਸਥਾਨ ਰਾਹੀਂ ਨੋਮੀਨੇਟ ਹੋਇਆ। ਹੁਣ ਅੰਦਰ ਜਿਹਨੂੰ ਕਹਿੰਦੇ ਨੇ ਵੀ ਕਿੰਨੇ ਅੰਦਰ ਕਪੜੇ ਘਾਲੇ ਮਾਲੇ, ਕਿੰਨਾ ਕੁਝ ਅੰਦਰ ਲੁਕਿਆ ਹੋਇਆ। ਹੁਣ ਉਸ ਸਾਰੇ ਥੱਲੇ ਵਕਤ ਪੈ ਗਿਆ ਵੀ ਇਹ ਤਾਂ ਉਹ ਪੈ ਵੀ ਬੀਬੀਆਂ ਦੇ ਪਿੱਛੇ ਗਿਆ, ਇਧਰ ਸੁਸ਼ਮਾ ਨੂੰ ਉਹਨੇ ਪਹਿਲਾਂ ਸੁਸ਼ਮਾ ਸਵਰਾਜ ਨੂੰ ਵਸੁੰਧਰਾ ਰਾਜੇ ਦੇ ਹੋ ਗਿਆ। ਹੁਣ BJP ਨੂੰ ਨਹੀਂ ਪਤਾ ਲੱਗ ਰਿਹਾ ਕਿ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ, ਕਿ ਵੀ ਇੱਕ ਨੂੰ ਤਾਂ ਚਲੋ ਡਿਫੈਂਡ ਕੀਤਾ ਤੇ ਜਿਹਨੂੰ ਕਹਿੰਦੇ ਨੇ ਕਿ ਵੀ ਪਤਾ ਨਹੀਂ ਅਜੇ ਇਹਦੀ ਕਸਰ ਬਾਕੀ ਨਹੀਂ ਸੀ, ਤਾਂ ਹੁਣ ਵੱਡੇ ਆ ਗਏ LK ਅਡਵਾਨੀ ਜੀ। ਹੁਣ ਅਡਵਾਨੀ ਉਹ ਹੈ ਜਿਹੜਾ ਮੋਦੀ ਦਾ ਗੁਰੂ ਹੈ। ਜਦੋਂ ਮੋਦੀ ਨੇ 2002 'ਚ ਹਜ਼ਾਰਾਂ ਮੁਸਲਮਾਨ ਮਾਰੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਾਜਪਾਈ ਕਿਤੇ ਨਾ ਕਿਤੇ ਉਹਦੇ 'ਚ ਥੋੜਾ ਬਹੁਤ ਇੱਕ ਕਵੀ ਦਾ ਦਿਲ ਸੀ, ਕਵਿਤਾ ਲਿਖਦਾ ਸੀ ਟੁੱਟੀ ਭੱਜੀ ਜੀ, ਤੇ ਉਹਨੂੰ ਲਖਨਊ 'ਚ ਰਹਿੰਦੇ ਆ ਉਰਦੂ ਵੀ ਬੋਲਦਾ ਸੀ ਥੋੜਾ ਬਹੁਤ। ਉਹਨੂੰ ਇਹ ਲੱਗਿਆ ਵੀ ਇਹ ਜ਼ਿਆਦਤੀ ਹੋ ਗਈ ਕਿ ਵੀ ਹਾਲਾ ਹੈ ਤਾਂ ਪੱਕਾ ਉਹ ਵੀ ਹਿੰਦੂਤਵਾ ਦਾ, ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇਣ ਵਾਲਾ, ਪਰ ਉਹਨੂੰ ਲੱਗਿਆ ਕਿ ਵੀ, ਔਰ ਉਹ ਚਾਹੁੰਦਾ ਸੀ ਕਿ ਵੀ ਪਾਰਟੀ ਨੂੰ ਸੇਵ ਕਰਨ ਲਈ ਮੋਦੀ ਦਾ ਅਸਤੀਫਾ ਲੈ ਲਿਆ ਜਾਏ। ਪਰ LK ਅਡਵਾਨੀ ਹੋਮ ਮਿਨਿਸਟਰ ਸੀ ਇਹ ਸਾਰੀ, ਔਰ ਅਡਵਾਨੀ ਗੁਰੂ ਜਿਹੜਾ ਮੋਦੀ ਦਾ, ਕਿਉਂਕਿ ਅਡਵਾਨੀ ਨੇ ਜਦੋਂ ਰੱਥ ਯਾਤਰਾ ਸ਼ੁਰੂ ਕੀਤੀ, ਰੱਥ ਦਾ ਅੱਗੇ ਜਿਹੜਾ ਰਥਵਾਨ ਅੱਗੇ ਤੁਰਕ ਵਾਲਾ ਘੋੜੇ ਦੀ ਲਗਾਮ ਨੂੰ, ਉਹ ਤਾਂ ਮੋਦੀ ਸੀ, ਮੋਦੀ ਨੂੰ ਤਾਂ ਘੜਿਆ ਅਡਵਾਨੀ ਨੇ ਆਪਣੇ ਇਮੇਜ। ਇਹ ਵੱਖਰੀ ਗੱਲ ਹੈ ਵੀ ਸਿਆਸਤ ਦਾ ਹੁਣ ਕੀ ਹੁੰਦਾ, ਸਿਆਸਤ ਹੈ। ਜਿਵੇਂ ਪਰਸੋਂ ਮੈਨੂੰ ਕੋਈ ਸੁਣਾ ਰਿਹਾ ਸੀ ਕਿ ਵੀ ਇੱਕ ਮੁੰਡਾ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਜੀ ਮੈਂ ਸਿਆਸਤ ਕਰਨੀ ਹੈ, ਮੇਰਾ ਜੀ ਕਰਦਾ ਸਿਆਸਤ 'ਚ ਆ ਜਾ। ਕਹਿੰਦਾ ਵੀ ਤੂੰ ਤੇਰਾ ਜੀ ਕਰਦਾ ਸਿਆਸਤ? ਕਹਿੰਦਾ ਬਹੁਤ ਚੰਗੀ ਗੱਲ ਹੈ ਪੁੱਤਰ, ਬਹੁਤ ਆ, ਚੱਲ ਤੈਨੂੰ ਮੈਂ ਪਹਿਲਾ ਸਬਕ ਦਿਆਂ ਸਿਆਸਤ ਦਾ। ਉਹਨੂੰ ਕਰਦੇ ਕਹਿੰਦਾ ਕੋਠੇ ਤੇ ਚੜ ਜਾ ਜੀ, ਕੋਠੇ ਤੇ ਚੜ ਲਿਆ। ਉਹਨੂੰ ਕਹਿੰਦਾ, ਉਹਨੇ ਕਿਹਾ ਕਿ ਬਈ ਛਾਲ ਮਾਰ ਥੱਲੇ। ਉਹਨੇ ਕਿਹਾ ਜੀ ਮੈਂ ਥੱਲੇ ਕਿਉਂ? ਕਹਿੰਦਾ ਮੈਂ ਜੋ ਹੈਗਾ ਥੱਲੇ, ਹੈ ਨਾ। ਤੇ ਜਿਉਂ ਹੀ ਮੁੰਡੇ ਨੇ ਛਾਲ ਮਾਰੀ, ਪਿਓ ਪਾਸੇ ਹੋ ਗਿਆ, ਥੱਲੇ ਡਿੱਗ ਕੇ ਲੱਤ ਟੁੱਟ ਗਈ ਉਹਦੀ ਜੀ। ਉਹ ਕਹਿੰਦਾ ਇਹ ਕੀ ਬਾਪੂ? ਉਹ ਕਹਿੰਦਾ ਇਹ ਸਿਆਸਤ ਦਾ ਪਹਿਲਾ ਸਬਕ ਕਿ ਪਿਓ ਤੇ ਵੀ ਇਤਬਾਰ ਨਹੀਂ ਕਰਨਾ, ਇਤੋਂ ਹੀ ਸ਼ੁਰੂ ਕਰ, ਹੁਣ ਤੂੰ ਮਾਰ ਨਹੀਂ ਖਾਂਦਾ ਜੀ। ਸੋ ਹੁਣ ਅਡਵਾਨੀ ਇਹ ਸਮਝਦਾ ਸੀ ਕਿ ਵੀ ਮੈਂ ਇਹਨੂੰ ਘੜਿਆ ਬਣਾਇਆ ਤੇ ਮੈਨੂੰ, ਉਹ ਤਾਂ ਵਿਚਾਰਾ ਸ਼ੇਰਵਾਨੀ ਸਵਾ ਕੇ ਬੈਠਾ ਸੀ ਕਿ ਮੈਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾਂਗਾ। ਸੋ ਮੋਦੀ ਨੇ ਉਹ ਜਿਹੜੀ ਕਹਾਣੀ ਸੁਣਾਈ ਆ ਉਹ ਤੇ ਅਮਲ ਕੀਤਾ ਹੋਇਆ ਸੀ। ਉਹਨੇ ਕਿਹਾ ਵੀ ਤੂੰ ਹੋ ਪਾਸੇ, ਮੈਂ ਭਾਵੇਂ ਮੇਰਾ ਪਿਓ ਨਾਲ ਚਾਹ ਵੇਚਦਾ ਰਿਹਾ, ਜੇ ਮੈਂ ਚਾਹ ਵੇਚਦਾ ਰਿਹਾ ਤਾਂ ਮੈਂ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਬਣ ਸਕਦਾ ਜੀ? ਮੈਂ ਤਾਂ ਵੇਚਾਂਗਾ, ਉਦਾਂ ਹੀ ਉੱਚੀ ਉੱਚੀ ਆਵਾਜ਼ ਕੱਢਾਂਗਾ ਜਿਵੇਂ ਕੱਢ ਰਿਹਾ ਚਾਰ ਚੁਫੇਰੇ ਜਾ ਕੇ। ਸੋ ਮੁੱਖ ਦੀ ਗੱਲ ਕਿ ਅਡਵਾਨੀ ਨੂੰ ਜਿਹੜਾ ਉਹਦਾ ਗੁਰੂ ਸੀ, ਜਿਹਨੇ ਉਹਨੂੰ 2002 'ਚ ਪ੍ਰੋਟੈਕਟ ਕੀਤਾ, ਜਿਹੜਾ ਉਹਨੂੰ ਰਾਦਰ ਇੱਥੋਂ ਤੱਕ ਪਹੁੰਚਾਉਣ ਸੀ, ਇਹ ਨਹੀਂ ਕਿ ਵੀ ਉਹਨੇ ਕੋਈ ਬਣਾ, ਉਹਨੂੰ ਬਿਲਕੁਲ ਹੀ ਪਾਸੇ। ਹੁਣ ਇੱਕ ਅੱਧੀ ਕੋਈ ਕਮੇਟੀ, ਮਾਰਗਦਰਸ਼ਨ ਕਮੇਟੀ ਬਣਾਈ ਹੋਈ ਹੈ, ਉਹਦੇ 'ਚ ਉਹਨੂੰ ਕਿਹਾ ਕਿ ਵੀ ਤੂੰ ਮਾਰਗਦਰਸ਼ਨ ਕਰ। ਹੁਣ ਉਹਨੇ ਕਿਹਾ ਵੀ ਅਡਵਾਨੀ ਵੀ
ਜਿਹੜਾ ਇਹ ਕੋਈ ਘੱਟ ਨਹੀਂ ਹੈ ਜੀ। ਹੁਣ ਉਹਨੇ ਜਿਹੜੀ ਗੱਲ ਕਰਕੇ ਇਸ ਖਬਰ ਨੂੰ ਮੈਂ ਚੁਣਿਆ ਔਰ ਅੱਜ ਸਾਰੇ ਭਾਰਤੀ ਮੀਡੀਆ 'ਚ ਇਲੈਕਟ੍ਰੋਨਿਕ ਹੋਏ ਪ੍ਰਿੰਟ ਹੋਏ ਇਹਦੀ ਚਰਚਾ ਹੋ ਰਹੀ ਕਿ ਅਡਵਾਨੀ ਨੇ ਇੱਕ ਇੰਟਰਵਿਊ ਦਿੱਤਾ ਹੈ ਮੀਡੀਆ ਨੂੰ ਔਰ ਉਸ ਇੰਟਰਵਿਊ ਦੇ ਵਿੱਚ ਉਹਨੇ ਇਹ ਕਿਹਾ ਫੋਰਸਿਸ ਦੈਟ ਕੈਨ ਕ੍ਰਸ਼ ਡੈਮੋਕ੍ਰੇਸੀ ਹੈਵ ਬਿਕਮ ਸਟਰੋਂਗਰ। ਉਹ ਐਮਰਜੈਂਸੀ ਬਾਰੇ ਸੀ ਕਿ ਜੀ ਇੰਨੇ ਸਾਲ ਪਤਾ ਨਹੀਂ ਕਿੰਨੇ 40 ਸਾਲ ਹੋ ਜਾਣੇ ਨੇ ਤੇ ਵੀ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ। ਤੇ ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਨਹੀਂ ਹੈ ਵੀ ਇੱਕ ਵਾਰੀ ਇੰਦਰਾ ਗਾਂਧੀ ਨੇ ਲਾਤਾ ਗੱਲ ਮੁੱਕ ਗਈ ਸੀ। ਅੱਜ ਜਿਹੜੀਆਂ ਤਾਕਤਾਂ ਨੇ ਉਹ ਕਾਫੀ ਮਜ਼ਬੂਤ ਨੇ ਔਰ ਐਮਰਜੈਂਸੀ ਫਿਰ ਵੀ ਲੱਗ ਸਕਦੀ ਹੈ ਜੀ। ਹੁਣ ਜ਼ਾਹਿਰ ਹੈ ਔਰ ਦੇਖੋ ਇਹ ਗੱਲ ਕ੍ਰੈਡਿਟ ਅਡਵਾਨੀ ਨੂੰ ਜਾਂਦਾ ਹੈ। ਹਾਲਾਂ ਅਸੀਂ ਸੋਚ ਰਹੇ ਸੀ ਕਿ ਵੀ ਹੁਣ ਮੋਦੀ ਬੈਲੈਂਸ ਕਿਵੇਂ ਕਰੇਗਾ। ਇੱਕ ਪਾਸੇ ਉਹ ਹਿੰਦੂਤਵਾਦ ਦੀਆਂ ਫੋਰਸਿਸ ਬਜਰੰਗ ਦਲ ਦੂਜੇ ਤੀਜੇ ਘਰ ਵਾਪਸੀ ਇੱਧਰ ਉੱਧਰ ਉਹਨਾਂ ਨੂੰ ਚੰਬੜਾਇਆ ਹੋਇਆ, ਦੂਜੇ ਪਾਸੇ ਉਹ ਇੰਟਰਨੈਸ਼ਨਲ ਵੀ ਆਪਣਾ ਜਿਹੜਾ ਉਹ ਇਮੇਜ ਵੇਚ ਰਿਹਾ ਜਿਹੜਾ ਯੋਗਾ ਦੇ ਥੱਲੇ ਦੂਜੇ ਦੇ ਥੱਲੇ। ਪਰ ਇਹ ਕਿਸੇ ਨੇ ਨਹੀਂ ਸੀ ਸੋਚਿਆ ਕਿ ਜਿਸ ਤੇਜ਼ੀ ਨਾਲ ਮੋਦੀ ਵੱਧ ਰਿਹਾ ਆਪਣੇ ਨਿਸ਼ਾਨੇ ਵੱਲ ਉਹਦੇ ਲਈ ਐਮਰਜੈਂਸੀ ਲਾਣਾ ਕਿਹੜੀ ਪ੍ਰੋਬਲਮ ਹੈ। ਉਹਨਾਂ ਦੇ ਕੋਲ ਮੈਜੋਰਿਟੀ ਇੰਦਰਾ ਗਾਂਧੀ ਨੇ ਵੀ ਜੋ ਭਾਵੇਂ ਉਹ ਹਾਰ ਗਈ ਸੀ ਇਲੈਕਸ਼ਨ ਐਮਰਜੈਂਸੀ ਲਾ ਕੇ ਫਿਰ ਅੱਜ ਜੋ ਘਰ ਵਾਪਸੀ ਤੇ ਦੂਜੇ ਤੀਜੇ ਤੇ ਰੌਲਾ ਪੈ ਰਿਹਾ ਹੈ ਤੇ ਰੌਲਾ ਹੀ ਨਹੀਂ ਪਏਗਾ। ਮੀਡੀਆ ਹੀ ਖਤਮ, ਮੀਡੀਆ 'ਚ ਆਵਾਜ਼ ਕੋਈ ਨਹੀਂ। ਫਿਰ ਜਿਵੇਂ ਐਮਰਜੈਂਸੀ ਵੇਲੇ ਸੰਜੇ ਗਾਂਧੀ ਨੇ ਲਾ ਕੇ ਬੁਲਡੋਜ਼ਰ ਔਰ ਦੂਜੇ ਮੁਸਲਮਾਨਾਂ ਦੀਆਂ ਆਬਾਦੀਆਂ ਦਿੱਲੀ 'ਚ ਤੁਰਕਮਾਨ ਗੇਟ ਸਭ ਸਫਾਇਆ ਕਰਤਾ ਸੀ ਔਰ ਪੂਰਾ ਜਿਵੇਂ ਉਸ ਐਮਰਜੈਂਸੀ ਦੇ ਥੱਲੇ ਹਜ਼ਾਰਾਂ ਲੋਕਾਂ ਦੀ ਜ਼ਬਰਦਸਤੀ ਨਸਬੰਦੀ ਕਰਤੀ ਗਈ, ਕੁਆਰਿਆਂ ਮੁੰਡਿਆਂ ਦੀ ਕਰਤੀ ਜੀ ਔਰ ਇੰਨੀ ਤੇਜ਼ੀ ਦੇ ਨਾਲ ਉਹ ਸਾਰਾ ਕੋਈ ਪੁੱਛਣ ਵਾਲਾ ਨਹੀਂ ਸੀ, ਕੋਈ ਆਵਾਜ਼ ਹੀ ਨਹੀਂ ਸੀ ਨਿਕਲ ਸਕਦੀ। ਸਾਰੇ ਜਿਹੜੇ ਮਾੜੇ ਮੋਟੇ ਲੀਡਰ ਸੀ ਉਹ ਅੰਦਰ ਦਿੱਤੇ ਹੋਏ ਸੀ। ਮੀਡੀਆ ਦਾ ਹਾਲ ਇਹ ਸੀ, ਇਹ ਸ਼ਾਇਦ ਅਡਵਾਨੀ ਨੇ ਕਿਤੇ ਕਿਹਾ ਕਿ ਦੇ ਵਰ ਆਸਕਡ ਟੂ ਬੈਂਡ ਬਟ ਦੇ ਕਰਾਊਲਡ ਜੀ, ਵੀ ਉਹਨਾਂ ਨੂੰ ਤਾਂ ਕਿਹਾ ਸੀ ਵੀ ਝੁਕੋ ਤੇ ਉਹ ਰਿੰਗਣ ਲੱਗ ਗਏ ਮੀਡੀਆ ਨੇ। ਸੋ ਜੇ ਹੁਣ ਹਿੰਦੂਤਵਾ ਦਾ ਏਜੰਡਾ ਕਿਉਂਕਿ ਥਰੂ ਪਾਰਲੀਮੈਂਟ ਜਾਂ ਥਰੂ ਰਾਜ ਸਭਾ 'ਚ ਇਹਨਾਂ ਦੀ ਮੈਜੋਰਿਟੀ ਨਹੀਂ ਹੈ, ਹੁਣ ਇਹੀ ਕਾਰਨ ਹੈ ਕਿ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ ਜ਼ਮੀਨਾਂ ਹਥਿਆਣਾ ਚਾਹੁੰਦੇ ਨੇ ਸਭ ਫਸੇ ਹੋਏ ਨੇ, ਆਰਡੀਨੈਂਸ ਜਾਰੀ ਕਰਵਾ ਰਹੇ ਨੇ। ਹੁਣ ਇਹ ਜਿਵੇਂ ਬੱਚੇ ਜਮੂਰੇ ਦੀ ਗੱਲ ਮਦਾਰੀ ਜਾਣਦਾ ਕਿਉਂਕਿ ਮਦਾਰੀ ਨੇ ਕੰਜ ਫੂਕ ਮਾਰੇ ਹੁੰਦੇ ਆ ਵੀ ਜੋ ਪੁੱਛੇਗਾ ਬਤਲਾਏ। ਹੁਣ ਉਹ ਬਹਿ ਤਾਂ ਗਿਆ ਮੋਦੀ, ਪਰ ਹੁਣ ਉਹਨੇ ਜਿਹਨੂੰ ਕਹਿੰਦੇ ਨੇ ਵੀ ਅਡਵਾਨੀ ਨੇ ਵੀ ਆਪਣਾ ਧੋਬੀ ਪਟੜਾ ਕੱਢ ਲਿਆ। ਉਹਨੇ ਕਿਹਾ ਜੀ ਅੱਛਾ ਜੇ ਗੁਰੂ ਦਾ ਇਹ ਹਾਲ ਕੀਤਾ ਤਾਂ ਫਿਰ ਉਹ ਜਿਵੇਂ ਇੱਕ ਹੋਰ ਪੰਜਾਬੀ ਦੀ ਐਕਸਪ੍ਰੈਸ਼ਨ ਹੈ ਕਿ ਬਿੱਲੀ ਨੇ ਸ਼ੇਰ ਪੜਾਇਆ ਤੇ ਉਹ ਬਿੱਲੀ ਨੂੰ ਖਾਵਣ ਆਇਆ ਜੀ। ਸੋ ਨਹੀਂ ਜੀ ਬਿੱਲੀ ਨੇ ਪਰ ਹੁਣ ਉਹ ਜਿਵੇਂ ਕਹਾਣੀ ਹੈ ਵੀ ਬਿੱਲੀ ਨੇ ਦਰਖਤ ਤੇ ਚੜ੍ਹਨਾ ਤਾਂ ਸਿਖਾਇਆ ਹੋਇਆ ਸੀ, ਉਤਰਨਾ ਨਹੀਂ ਸੀ ਸਿਖਾਇਆ ਹੋਇਆ ਸ਼ੇਰ ਨੂੰ। ਸ਼ੇਰ ਹੁਣ ਚੜ੍ਹਨ, ਸ਼ੇਰ ਦੀ ਛਾੜ ਤਾਂ ਲੰਬੀ ਹੁੰਦੀ ਹੈ। ਸ਼ੇਰ ਵੀ ਕਹਿੰਦੇ ਨੇ, ਸ਼ੀਂਹ ਵੀ ਕਹਿੰਦੇ ਨੇ, ਬਿੱਲੀ ਨੇ ਸ਼ੀਂਹ ਪੜਾਇਆ, ਬਿੱਲੀ ਨੂੰ ਖਾਵਣ ਆਇਆ। ਸੋ ਹੁਣ ਅਡਵਾਨੀ ਉੱਤੇ ਬਹਿ ਗਿਆ ਚੜ੍ਹ ਕੇ ਦਰਖਤ ਦੇ ਤੇ ਉਹ ਕਹਿੰਦਾ ਵੀ ਕੋਈ ਨਹੀਂ। ਸੋ ਇਸ ਵੇਲੇ ਬੜੀ ਚਰਚਾ ਔਰ ਉਹਦੇ ਜਿਹੜੀ ਐਗਜ਼ੈਕਟ ਉਹਦੀ ਹੋਰ ਸਟੇਟਮੈਂਟ ਹੈ at the present point of time the forces that can crush democracy notwithstanding the constitutional and legal safeguards are stronger। ਉਹਨੇ ਕਿਹਾ ਜੀ ਜਿਹੜੀਆਂ ਤਾਕਤਾਂ ਲੋਕਤੰਤਰ ਨੂੰ ਕ੍ਰਸ਼ ਕਰ ਸਕਦੀਆਂ, ਕ੍ਰਸ਼ ਤਾਂ ਬਿਲਕੁਲ ਡਿਸਟਰੋਏ ਕਰ ਸਕਦੀਆਂ ਜੀ, ਕੋਈ ਲੀਗਲ ਤੇ ਕੋਈ ਸੇਫਗਾਰਡ ਨਹੀਂ ਨੇ ਜਿਹੜੇ ਕਿ ਉਹਨਾਂ ਨੂੰ ਰੋਕ ਸਕਣ। ਸੋ ਜ਼ਾਹਰ ਹੈ ਉਹਨੇ ਇੰਡੀਕੇਸ਼ਨ ਦੇ ਦਿੱਤੀ ਔਰ ਬ੍ਰਾਂਚਾਂ ਖਿਲ ਗਈਆਂ ਆਪੋਜੀਸ਼ਨ ਪਾਰਟੀ ਦੀਆਂ। ਲਾਲੂ ਨੇ ਵੀ ਕਿਹਾ, ਸਮਾਜਵਾਦੀ ਪਾਰਟੀ ਨੇ, ਬੀਜੇਪੀ ਅੱਗੇ ਉਹਨੂੰ ਸੁਸ਼ਮਾ ਸਵਰਾਜ ਦਾ ਡਿਫੈਂਸ ਅਜੇ ਚੱਲ ਰਿਹਾ ਸੀ, ਵਸੁੰਧਰਾ ਰਾਜੇ ਨਿਕਲ ਆਈ ਵਿੱਚੋਂ। ਹੁਣ ਘਰ ਵਾਲੇ ਨਹੀਂ ਆ ਗਏ ਜਿਹੜਾ ਉਹ ਕੰਮ ਖਰਾਬ ਕਰਤਾ ਅਡਵਾਨੀ ਨੇ। ਹੁਣ ਬੀਜੇਪੀ ਬਿਲਕੁਲ ਬਚਾਅ ਦੇ ਮੋੜ 'ਚ ਆ ਗਈ ਨੇ। ਨਹੀਂ ਅਡਵਾਨੀ ਜੀ ਨੇ ਇਹ ਸਲਾਹ ਜਿਹੜੀ ਆ ਉਹ ਸਾਰਿਆਂ ਬਾਰੇ ਦਿੱਤੀ ਹੋਏਗੀ, ਉਹਨਾਂ ਦਾ ਇਹ ਮੰਤਵ ਨਹੀਂ ਹੋਏਗਾ, ਨਹੀਂ ਤਾਂ ਉਹਨਾਂ ਨੇ ਮੋਦੀ ਨਾਲ ਸਿੱਧੀ ਗੱਲ ਕਰ ਲੈਣੀ ਸੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਕਈ ਵਾਰ ਬੇਸ਼ੱਕ ਕਈ ਚੀਜ਼ਾਂ ਕਿਸੇ ਕਾਰਨਰ ਤੋਂ ਆਣ, ਉਹਨਾਂ ਦੇ ਵਿੱਚ ਇੱਕ ਸਿਆਣਪ ਹੁੰਦੀ ਹੈ ਔਰ ਜਿਹੜੀਆਂ ਖਾਸ ਤੌਰ ਤੇ ਅੰਦਰੂਨੀ ਸੋਰਸਿਸ ਤੋਂ ਨਿਕਲਦੀਆਂ ਨੇ। ਔਰ ਅਡਵਾਨੀ ਐਂਬੀਸ਼ੀਅਸ ਹੋ ਸਕਦਾ ਹੈ, ਐਂਟੀ ਸਿੱਖ ਹੈ, ਕੋਈ ਸ਼ੱਕ ਨਹੀਂ ਹੈ, ਐਂਟੀ ਮੁਸਲਿਮ। ਸਾਰੀ ਬੀਜੇਪੀ ਨੂੰ ਪਾਵਰ ਤੱਕ 2 ਸੀਟਾਂ ਤੋਂ ਮੈਜੋਰਟੀ ਤੱਕ ਪਹੁੰਚਾਉਣ ਸਭ ਤੋਂ ਵੱਡਾ ਰੋਲ ਅਡਵਾਨੀ ਦਾ ਹੈ। ਬਾਬਰੀ ਮਸਜਿਦ ਢਾਹਣ 'ਚ, ਸਾਰਾ ਜਿਹੜਾ ਰੱਥ ਯਾਤਰਾ ਦੇ ਥੱਲੇ ਸ਼ੁਰੂ ਕਰਨ 'ਚ। ਈਵਨ ਉਹਨੇ ਆਪਣੀ ਕਿਤਾਬ ਦੇ ਵਿੱਚ ਇਹ ਕਿਹਾ ਕਿ ਜੀ ਮੈਂ
ਪਾਰਲੀਮੈਂਟ ਦੇ ਵਿੱਚ ਸਪੀਚ ਕੀਤੀ ਤੇ ਇੰਦਰਾ ਗਾਂਧੀ ਜਿਹੜੀ ਆ ਉਹ ਤਿਆਰ ਹੋਈ ਜੀ ਉਸ ਹਮਲੇ ਦੇ ਲਈ। ਇਸ ਸਭ ਦੇ ਬਾਵਜੂਦ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਡਵਾਨੀ ਨੇ ਇਹ ਜਿਹੜਾ ਕਮੈਂਟ ਹੈ ਐਵੇਂ ਨਹੀਂ ਕੀਤਾ। ਇਹ ਵੀ ਨਹੀਂ ਹੈ ਕਿ ਉਹਨੇ ਕੋਈ ਆਪਣਾ ਕੋਈ ਖਾਰ ਕੱਢੀ ਹੈ, ਉਹਨੂੰ ਇਹ ਨਜ਼ਰ ਆ ਰਿਹਾ ਔਰ ਉਹ ਘੱਟੋ ਘੱਟ ਹਿਸਟਰੀ ਦੇ ਵਿੱਚ ਐਜ਼ ਏ ਸਟੇਟਸਮੈਨ ਮਰਨਾ ਚਾਹੁੰਦਾ ਹੈ ਕਿ ਜੀ ਦੇਖੋ ਮੈਂ ਤਾਂ ਪਹਿਲਾਂ ਹੀ ਵਾਰਨ ਕੀਤਾ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਬਿਲਕੁਲ ਗਲਤ ਨਹੀਂ ਹੈ ਜੀ। ਜੇ ਉਹਨਾਂ ਨੇ, ਔਰ ਐਵੇਂ ਨਹੀਂ ਉਹਨਾਂ ਨੇ ਕਿਹਾ ਵੀ 2020 ਤੱਕ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਣਾ, ਕਿਉਂਕਿ ਇਸ ਸਟਰਕਚਰ 'ਚ ਜਿੱਥੇ ਰਾਜ ਸਭਾ ਤੇ ਉਹਨਾਂ ਦਾ ਕੰਟਰੋਲ ਨਹੀਂ ਹੈ, ਔਰ ਮੈਂ ਦੇਖ ਰਿਹਾ ਸੀ ਕਿ ਜੀ ਜਿੰਨੀਆਂ ਅਸੈਂਬਲੀਆਂ ਇਹਨਾਂ ਦੀਆਂ ਬਣ ਗਈਆਂ, ਕੋਈ ਰਾਜ ਸਭਾ ਮੈਂਬਰ ਦੀ ਟਰਮ 6 ਸਾਲ ਹੁੰਦੀ ਹੈ, ਅਗਲੇ 5 ਸਾਲ 'ਚ ਰਾਜ ਸਭਾ 'ਚ ਮੈਜੋਰਟੀ ਨਹੀਂ ਲੈ ਸਕਦੇ। ਸੋ ਕੋਈ ਵੀ ਲੈਜਿਸਲੇਸ਼ਨ ਜਿਹੜਾ ਲੋਕ ਸਭਾ 'ਚ ਕਰਵਾ ਵੀ ਲੈਣ, ਰਾਜ ਸਭਾ 'ਚ ਪਾਸ ਨਹੀਂ ਹੋਏਗਾ। ਸੋ ਇੱਕੋ ਇੱਕ ਤਰੀਕਾ ਹੈ ਜੇ ਇਹਨਾਂ ਨੇ ਹਿੰਦੂਤਵਾ ਦਾ ਏਜੰਡਾ ਲਾਗੂ ਕਰਨਾ ਹੈ ਔਰ ਮਨਮਰਜ਼ੀ ਦੇ ਨਾਲ ਜਿਹਦੀ ਮਰਜ਼ੀ ਜ਼ਮੀਨ ਖੋਹਣੀ ਹੈ, ਤੇ ਉਹ ਐਮਰਜੈਂਸੀ ਹੈ। ਉਹ ਅਡਵਾਨੀ ਨੇ ਕਿਹਾ ਵੀ ਅੱਜ ਤੋਂ ਜ਼ਿਆਦਾ ਪਹਿਲਾਂ ਕਦੇ ਉਹ ਤਾਕਤਾਂ ਸਟਰੋਂਗ ਨਹੀਂ ਸੀ ਜਿਹੜੀਆਂ ਕਿ ਲੋਕਤੰਤਰ ਨੂੰ ਕ੍ਰਸ਼ ਕਰ ਸਕਦੀਆਂ। ਸੋ ਹੁਣ ਅਡਵਾਨੀ ਜੀ ਦਾ ਸ਼ੁਕਰੀਆ ਕਰੀਏ ਜਾਂ ਮੋਦੀ ਜੀ ਲਈ ਤਰਸ ਕਰੀਏ, ਕੀ ਕਰੀਏ ਜੀ? ਇਹ ਜਨਤਾ ਤੇ ਛੱਡਨੇ। ਅੱਛਾ, ਬੜੇ ਸਿਆਣੀ ਗੱਲ ਕਰਤੀ ਹੋ ਤੁਸੀਂ। ਇਹਨੂੰ ਕਹਿੰਦੇ ਸਿਆਣਪ, ਲੇਮੈਨ ਵਿਜ਼ਡਮ। ਬਿਲਕੁਲ, ਇਹ ਹੁਣ ਜਨਤਾ ਤੇ ਸਾਡੇ ਮਾਮਲੇ ਤਾਂ ਦਰਸ਼ਕ ਹੀ ਸਾਡੀ ਜਨਤਾ ਹੈ। ਜੀ ਜੀ। ਇਸ ਨਾਲ ਬ੍ਰੇਕ ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।